ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਹਜੇ ਵੀ ਜੋ ਇਲੈਕਸ਼ਨ ਕੱਲ ਹੋਈਆਂ ਆ ਜੀ। ਉਹਨਾਂ ਦੇ ਜਿਹੜੇ ਫਾਈਨਲ ਰਿਜ਼ਲਟਸ ਆ ਉਹ ਕੁਝ ਵੀ ਸੈਟਲ ਨਹੀਂ ਕਰ ਸਕੇ, ਹੂੰ, ਖਾਸ ਕਰਕੇ ਸੈਨੇਟ ਨੂੰ ਲੈ ਕੇ ਤੇ ਕਾਂਗਰਸ ਨੂੰ ਲੈ ਕੇ। ਰਾਈਟ ਨਾਓ ਜੇ ਅਪਡੇਟ ਕਰਦੇ ਜਾਈਏ, ਜੀ। ਸੈਨੇਟ ਦੇ ਵਿੱਚ ਇਸ ਟਾਈਮ 49 ਰਿਪਬਲਿਕਨਸ ਦੇ ਕੋਲ ਆ ਤੇ 48 ਡੈਮੋਕ੍ਰੇਟਸ ਦੇ ਕੋਲ ਆ। ਹੂੰ, ਤੇ 3 ਸੀਟਾਂ ਹਜੇ ਡਿਸਾਈਡ ਹੋਣੀਆਂ ਆ, ਨਵਾਡਾ ਦੇ ਵਿੱਚ ਤੇ ਜਾਰਜੀਆ ਦੇ ਵਿੱਚ ਤੇ ਐਰੀਜ਼ੋਨਾ ਦੇ ਵਿੱਚ। ਜੀ। ਨਵਾਡਾ 'ਚ ਰਿਪਬਲਿਕਨ ਕੈਂਡੀਡੇਟ ਲੀਡ ਕਰ ਰਿਹਾ, ਹੂੰ, ਐਰੀਜ਼ੋਨਾ 'ਚ ਡੈਮੋਕ੍ਰੇਟ ਲੀਡ ਕਰ ਰਿਹਾ ਤੇ ਜੋ ਜਾਰਜੀਆ ਦੀ ਸੀਟ ਆ ਉਹ ਰਨ ਆਫ ਹੋ ਗਿਆ। ਉਹ ਦੁਬਾਰਾ ਕੀ ਇਲੈਕਸ਼ਨ ਹੋਊਗੀ ਕਿਉਂਕਿ ਕੋਈ ਵੀ ਕੈਂਡੀਡੇਟ 50 ਜੋ ਹੈਗੀ ਆ % ਤੋਂ ਵੱਧ ਨਹੀਂ ਲੈ ਸਕਿਆ। ਸੋ ਜੇ ਇੱਕ ਸੀਟ ਡੈਮੋਕ੍ਰੇਟ ਲੈ ਜਾਂਦੇ ਆ, ਇੱਕ ਸੀਟ ਰਿਪਬਲਿਕਨ ਲੈ ਜਾਂਦੇ ਆ ਤੇ ਇਹਨਾਂ ਦੇ ਕੋਲ ਰਿਪਬਲਿਕਨ ਕੋ 50 ਹੋ ਗਈਆਂ ਤੇ ਡੈਮੋਕ੍ਰੇਟ ਕੋ 49 ਤੇ ਇੱਕ ਦੀ ਜੋ ਇਲੈਕਸ਼ਨ ਆ ਉਹ ਦਸੰਬਰ ਦੇ ਵਿੱਚ ਹੋਣੀ ਹੈਗੀ ਆ। ਸੋ ਇਹ ਜਿਸ ਤਰ੍ਹਾਂ ਪਹਿਲਾਂ ਸੀ ਲੱਗਦਾ ਉਸੇ ਤਰ੍ਹਾਂ ਹੋਊਗਾ। ਜੀ, ਜੀ। ਤੇ ਜੇ ਹਾਊਸ ਦੀ ਗੱਲ ਕਰਦੇ ਜਾਈਏ ਉਹਦੇ ਵਿੱਚ ਰਾਈਟ ਨਾਓ ਰਿਪਬਲਿਕਨਸ ਦੇ ਕੋਲ 210 ਆ ਹੂੰ, ਹੂੰ, ਤੇ ਡੈਮੋਕ੍ਰੇਟਸ ਦੇ ਕੋਲ 200 ਦੇ ਕਰੀਬ ਹੈਗੇ ਆ। ਜੀ। ਸੋ 213 218 ਜੋ ਆ ਉਹ ਮੈਜੋਰਟੀ ਚਾਹੀਦੀ ਹੈਗੀ ਆ। ਸੋ ਉਹ ਵੀ ਕਈ ਜਗ੍ਹਾ ਦੇ ਉੱਤੇ ਜੋ ਫਸਵੀਂ ਟੱਕਰ ਚੱਲ ਰਹੀ ਆ ਤੇ ਹਜੇ ਕਾਊਂਟਿੰਗ ਚੱਲ ਰਹੀ ਹੈਗੀ ਆ। ਹੂੰ, ਹੂੰ, ਐਰੀਜ਼ੋਨਾ ਤੇ ਨਵਾਡਾ ਦੀ ਰੇਸਸ ਦੇ ਵਿੱਚ ਕਾਊਂਟਿੰਗ ਚੱਲ ਰਹੀ ਹੈ ਤੇ ਕਾਫੀ ਉੱਥੇ ਸਿਕਿਉਰਿਟੀ ਲਾਈ ਹੋਈ ਹੈਗੀ ਆ। ਹੂੰ। ਤੇ ਇਹ ਜੋ ਹੈਗੀਆਂ ਆ ਫੈਡਰਲ ਦੀਆਂ ਜੋ ਇਲੈਕਸ਼ਨਸ ਆ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਜੀ, ਜੀ ਬਿਲਕੁਲ। ਬਿਲਕੁਲ ਹਰਜੋਤ ਸਿੰਘ ਜੀ, ਰੈੱਡ ਵੇਵ ਦੀ ਥਾਂ ਤੇ ਰੈੱਡ ਟ੍ਰਿਕਲ ਜਿੱਦਾਂ ਕਹਿੰਦੇ ਆ ਵੀ ਉਹ ਚੀਜ਼ ਜਿਹੜੀ ਉਹ ਬਣੀ। ਇੰਨੇ ਵੱਡੇ ਪੱਧਰ ਦੇ ਉੱਤੇ ਜਿੰਨੀ ਇਹਨਾਂ ਨੂੰ ਉਮੀਦ ਸੀਗੀ ਉਹ ਗੱਲ ਬਣ ਨਹੀਂ ਸਕੀ। ਸੋ ਹੁਣ ਦੇਖੋ ਅੱਗੇ ਹਰਜੋਤ ਸਿੰਘ ਜੀ ਬਣਦਾ ਕੀ ਆ। ਟੋਟਲ ਨੈਕ ਟੂ ਨੈਕ ਜਿਹੜੀ ਇਸ ਟਾਈਮ ਸਥਿਤੀ ਆ ਉਹ ਬਣੀ ਪਈ ਆ। ਸੋ ਲੱਗ ਇਹੀ ਰਿਹਾ ਆ ਵੀ ਇਸ ਵਾਰ ਵੀ ਜਿਹੜਾ ਜਿਹਦੇ ਕੋਲ ਵੀ ਜਿਹੜਾ ਕੰਟਰੋਲ ਆ ਉਹ ਸੇਮ ਜਿਹਾ ਹੀ ਜਿਹੜਾ ਉਹ ਰਹਿਣ ਵਾਲਾ ਹੈਗਾ ਆ। ਸੈਨੇਟ ਤਕਰੀਬਨ ਬਰਾਬਰ ਜਿਹੜੀ ਉਹ ਰਹੂਗੀ। ਇਸ ਸਾਰੇ ਕਾਸੇ ਦਾ ਜਿਹੜਾ ਅਸਰ ਆ ਸਟਾਕ ਮਾਰਕੀਟ ਦੇ ਉੱਤੇ ਬੈਡ ਜਿਹੜਾ ਆ ਓਵਰਆਲ ਰਿਹਾ ਹੈਗਾ ਆ। ਅਗਲੀ ਜਿਹੜੀ ਇਸੇ ਦੇ ਨਾਲ ਹੀ ਜੇ ਗੱਲਾਂ ਆਪਾਂ ਕਰਦੇ ਜਾਈਏ ਜੀ। ਤਾਂ ਆਈ ਥਿੰਕ ਜਿਹੜੀ ਕਰਨ ਕਾਊਂਟੀ ਦੇ ਵਿੱਚ ਬੇਕਰਸਫੀਲਡ ਦੀ ਜਿਹੜੀ ਵਾਰਡ 7 ਦੀ ਰੇਸ ਆ ਉਸ ਨੂੰ ਸ਼ਾਇਦ ਕਾਲ ਕਰ ਦਿੱਤਾ ਗਿਆ ਆ, ਜਿਸ ਦੇ ਵਿੱਚ ਮਨਪ੍ਰੀਤ ਕੌਰ ਜਿਹੜੀ ਜਗਾਰਾ ਮੂਵਮੈਂਟ ਦੇ ਨਾਲ ਵੀ ਆ ਪਹਿਲੀ ਸਿੱਖ ਔਰਤ ਜਿਹੜੀ ਆ ਉਹ ਸਿਟੀ ਕੌਂਸਲ ਦੇ ਉੱਤੇ ਬੇਕਰਸਫੀਲਡ ਦੇ ਵਿੱਚ ਜਿਹੜੀ ਉਹ ਬੈਠੇਗੀ। ਸੋ ਉਸਨੇ 2 ਜਿਹੜੇ ਉਸਦੇ ਉਲਟ ਖੜੇ ਉਮੀਦਵਾਰ ਆ ਉਹਨਾਂ ਨੂੰ ਹਰਾ ਕੇ ਇਹ ਜਿਹੜੀ ਜਿੱਤ ਆ ਉਹ ਪ੍ਰਾਪਤ ਕੀਤੀ ਹੈਗੀ ਆ। ਜੀ। ਇੱਕ ਸੈਕਰਾਮੈਂਟੋ ਤੋਂ ਜਸਜੀਤ ਸਿੰਘ ਸੀਗੇ, ਉਹ ਵੀ ਸਕੂਲ ਬੋਰਡ ਦੇ ਲਈ ਸੀਗੇ ਤੇ ਉਹ ਰਾਈਟ ਨਾਓ ਥੋੜੀਆਂ ਵੋਟਾਂ ਤੋਂ ਪਿੱਛੇ ਚੱਲ ਰਹੇ ਆ। ਤੇ ਹੁਣ ਹਰਜੋਤ ਸਿੰਘ ਜੀ ਜਿਹੜੀਆਂ ਇਹ ਅਰਲੀ ਵੋਟਿੰਗ ਕਾਊਂਟ ਆਲਰੇਡੀ ਹੋ ਚੁੱਕੀ ਆ, ਬਾਕੀ ਜਿਹੜੀਆਂ ਅਪਡੇਟਸ ਹੋਣੀ ਆ ਕਾਊਂਟ ਦੀ ਉਹ ਮੈਨੂੰ ਲੱਗਦਾ ਮੋਸਟ ਪ੍ਰੋਬਬਲੀ ਆਪਾਂ ਨੂੰ ਵੀਕਐਂਡ ਦੇ ਉੱਤੇ ਜਿਹੜੇ ਸ਼ੁੱਕਰਵਾਰ ਜਾਂ ਸ਼ਨੀਚਰਵਾਰ ਤੱਕ ਆਪਾਂ ਨੂੰ ਜਿਹੜਾ ਉਹ ਪਤਾ ਲੱਗ ਸਕੇਗਾ। ਸੋ ਹਾਲ ਦੀ ਘੜੀ ਬਹੁਤ ਸਾਰੇ ਜਿਨ੍ਹਾਂ ਦਾ ਕਿਸੇ ਦਾ 50-60 ਵੋਟਾਂ ਦਾ 100-200 ਵੋਟਾਂ ਦਾ ਜਿਹੜਾ ਫਰਕ ਆ ਉਹ ਉੱਤੇ ਥੱਲੇ ਵੀ ਜਿਹੜਾ ਉਹ ਜਾ ਸਕਦਾ ਹੈਗਾ ਆ। ਤੇ ਇਹਨਾਂ ਨੂੰ 2 ਵੀਕ ਤੋਂ ਮਹੀਨੇ ਤੱਕ ਦਾ ਜਿਹੜਾ ਵਕਤ ਆ ਪੂਰਾ ਲੱਗ ਜਾਂਦਾ ਹੁੰਦਾ ਆ ਇਹਨਾਂ ਇਲੈਕਸ਼ਨ ਦੇ ਨਤੀਜਿਆਂ ਨੂੰ ਅਫੀਸ਼ੀਅਲ ਕਰਨ ਦੇ ਲਈ, ਸਰਟੀਫਾਈ ਕਰਨ ਦੇ ਲਈ। ਸੋ ਹਾਲ ਦੀ ਘੜੀ ਇੱਦਾਂ ਆ। ਬੋਬਰਟ ਇੱਕ ਜਿਹੜੀ ਕੋਲੋਰਾਡੋ ਦੀ ਕਾਂਗਰਸ ਵੂਮਨ ਸੀਗੀ, ਬੜੀ ਬੜਬੋਲੀ ਕਾਂਗਰਸ ਵੂਮਨ ਸੀਗੀ, ਉਹ ਆਪਣੀ ਰੇਸ ਦੇ ਵਿੱਚ ਪਿੱਛੇ ਜਾ ਰਹੀ ਸੀਗੀ। ਸੋ ਇਹ ਹੁਣ ਦੇਖਣਾ ਹੋਊਗਾ ਵੀ ਉਹ ਜਿੱਤਦੀ ਆ ਕਿ ਉਹ ਹਾਰਦੀ ਆ। ਟਰੰਪ ਹੋਣਾ ਦੀ ਬੜੀ ਕੱਟੜ ਸਮਰਥਕ ਸੀਗੀ, ਗਨਜ਼ ਨੂੰ ਲੈ ਕੇ, ਵਾਟਸਨ ਨੂੰ ਲੈ ਕੇ ਬੜੇ ਕੰਜ਼ਰਵੇਟਿਵ ਖਿਆਲਾਤ ਵਾਲੀ ਜਿਹੜੀ ਉਹ ਰਹੀ ਆ। ਪਰ ਓਵਰਆਲ ਲੱਗ ਰਿਹਾ ਹੈ ਵੀ ਸ਼ਾਇਦ ਉਹ ਆਪਣੀ ਸੀਟ ਆ ਲੂਜ਼ ਕਰ ਜਾਵੇ। ਜੀ, ਇਸੇ ਤਰ੍ਹਾਂ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਇਹ ਕਿਹਾ ਆ ਵੀ ਰੈੱਡ ਵੇਵ ਨਹੀਂ ਵਾਪਰੀ ਹੈਗੀ ਤੇ ਅਮਰੀਕਨਸ ਨੇ ਡੈਮੋਕ੍ਰੇਸੀ ਨੂੰ ਪ੍ਰਜ਼ਰਵ ਕੀਤਾ ਹੈਗਾ ਟੂ ਪ੍ਰੋਟੈਕਟ ਦਾ ਰਾਈਟ ਟੂ ਚੂਜ਼। ਸੋ ਇਹ ਵਾਈਟ ਹਾਊਸ ਦੀ ਪ੍ਰੈਸ ਕਾਨਫਰੰਸ ਆ, ਉਹਦੇ ਦੌਰਾਨ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਦੱਸਿਆ ਹੈਗਾ। ਸੋ ਉਹਨਾਂ ਨੇ ਕਿਹਾ ਵੀ ਜਿਸ ਤਰ੍ਹਾਂ ਰੌਲਾ ਪੈ ਰਿਹਾ ਸੀ ਰੈੱਡ ਵੇਵ ਹੋਊਗੀ, ਉਹ ਹੋਈ ਨਹੀਂ ਹੈਗੀ। ਸੋ ਉਹ ਆਪਾਂ ਨੂੰ ਵੀ ਪਤਾ ਹੀ ਆ ਵੀ ਹੁਣ ਬੜੀ ਫਸਵੀਂ ਟੱਕਰ ਹੈਗੀ ਆ। ਕੰਟਰੀ ਟੋਟਲੀ 50-50
ਡਿਵਾਈਡ ਹੋ ਚੁੱਕੀ ਹੈਗੀ ਆ USA ਦੇ ਵਿੱਚ। ਪਰ ਪੈਂਸਿਲਵੇਨੀਆ ਦੀ ਇੱਕ ਸੀਟ ਬੜੀ ਜੋ ਪਹਿਲਾਂ ਰਿਪਬਲਿਕਨ ਦੇ ਕੋਲ ਸੀਗੀ ਸੈਨੇਟ ਦੀ, ਉਹ ਡੈਮੋਕ੍ਰੇਟ ਫੈਟਰਮੈਨ ਉਹ ਜਿੱਤ ਗਏ ਆ, ਉਹਨਾਂ ਨੂੰ 50.3% ਵੋਟਾਂ ਮਿਲੀਆਂ। ਤੇ ਜੋ ਰਿਪਬਲਿਕਨ ਕੈਂਡੀਡੇਟ ਮਹਿਮੂਦ ਓਜ਼ ਡਾਕਟਰ, ਉਸ ਨੂੰ 47.3% ਵੋਟਾਂ ਮਿਲੀਆਂ ਹੈ। ਜੀ ਸੋ ਬਿਲਕੁਲ ਹਰਜੋਤ ਸਿੰਘ ਜੀ, ਜਿਹੜਾ GOP ਆ ਉਹਨਾਂ ਦੇ ਜਿਹੜੇ ਕਮੈਂਟੇਟਰ ਜਾਂ ਉਹਨਾਂ ਦੇ ਜਿਹੜੇ ਲੀਡਰ ਆ, ਉਹ ਹੁਣ ਕਹਿ ਰਹੇ ਆ ਵੀ ਸਾਨੂੰ ਇੱਕ ਵਾਰੀ ਫੇਰ ਘੋਖ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਜਿਸ ਹਿਸਾਬ ਦੇ ਨਾਲ ਇਹ ਸੋਚ ਰਹੇ ਸੀਗੇ ਵੀ ਭਾਈ ਵੀ ਅਸੀਂ ਤਾਂ ਇੱਕ ਤਰਫਾ ਜਿੱਤ ਜਿਹੜੀ ਉਹ ਪ੍ਰਾਪਤ ਕਰ ਲੈਣੀ ਆ, ਹੁੰਜਾ ਫੇਰੂ ਜਿੱਤ ਜਿਹੜੀ ਉਹ ਹੋਊਗੀ, ਪਰ ਉਹ ਗੱਲ ਰਹੀ ਨਹੀਂ। ਬਹੁਤ ਸਾਰੇ ਇਸ਼ੂਜ਼ ਦੇ ਉੱਤੇ, ਜਿੱਦਾਂ ਸਵੇਰੇ ਵੀ ਆਪਾਂ ਜ਼ਿਕਰ ਕਰ ਰਹੇ ਸੀ, ਪ੍ਰੈਜ਼ੀਡੈਂਟ ਬਾਈਡਨ ਦੇ ਇਨਫਰਾਸਟਰਕਚਰ, ਬਾਈਪਾਰਟੀਜ਼ਨ ਇਨਫਰਾਸਟਰਕਚਰ ਪਲਾਨ, ਇਨਫਲੇਸ਼ਨ ਵਾਲਾ ਜਿਹੜਾ ਉਹਨਾਂ ਦਾ ਆਇਆ ਆ, ਹੋਰ ਬਹੁਤ ਸਾਰੇ ਜਿਹੜੇ ਉਹਨਾਂ ਨੇ ਕਾਨੂੰਨਾਂ ਦੇ ਜ਼ਰੀਏ ਲੋਕਾਂ ਦੇ ਵਿੱਚ ਭਰੋਸਾ ਜਿਹੜਾ ਜ਼ਰੂਰ ਜਤਾਇਆ। ਰਾਈਟ ਨਾਓ ਲੋਕਾਂ ਨੇ ਜੋ ਕੁਛ ਚੱਲ ਰਿਹਾ ਆ ਉਸ ਨੂੰ ਅਪਣਾਇਆ ਆ। ਉਹ ਕਹਿੰਦੇ ਆ ਵੀ ਇਟਸ ਫਾਈਨ, ਇਹ ਓਕੇ ਆ। ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਕੀ ਹੁੰਦਾ ਆ। ਪਰ ਅਫਸੋਸ ਵਾਲੀ ਗੱਲ ਇਹ ਆ ਵੀ ਬਹੁਤ ਸਾਰੇ ਲੋਕ ਜਿਹੜੇ ਸੋਸ਼ਲ ਮੀਡੀਆ ਤੇ ਜਾਂ ਉਹਦਾ ਰੌਲਾ ਪਾਉਂਦੇ ਆ, ਉਹ ਉਹਨਾਂ ਦੇ ਵਿੱਚੋਂ ਅਜਿਹੇ ਉਹ ਵੀ ਲੋਕ ਨੇ ਜਿਨ੍ਹਾਂ ਨੇ ਵੋਟ ਹੀ ਨਹੀਂ ਪਾਈ, ਜਿਹੜੇ ਵੋਟ ਬਹੁਤ ਘੱਟ ਜਿਹੜੇ ਆ ਉਹ ਪਾਉਂਦੇ ਹੈਗੇ ਆ। ਸੋ ਇਹ ਜਿਹੜੀ ਇੱਕ ਚੀਜ਼ ਉਹ ਦੇਖਣ ਵਾਲੀ ਗੱਲ ਜਿਹੜੀ ਹੋ ਰਹੀ ਹੈਗੀ ਆ। ਸੋ GOP ਵਾਲੇ ਜਿਹੜੇ ਇੱਕ ਟਾਈਮ ਦੇ ਉੱਤੇ ਸ਼ੁਰੂਆਤ 'ਚ ਬਹੁਤ ਖੁਸ਼ ਸੀਗੇ, ਹਾਂ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜੀਆਂ ਉਹ ਜ਼ਰੂਰ ਜਿੱਤਾਂ ਜਿਹੜੀਆਂ ਉਹ ਮਿਲੀਆਂ ਨੇ। 8 ਸੀਟਾਂ ਆਲਰੇਡੀ ਉਹ ਫਲਿੱਪ ਕਰ ਚੁੱਕੇ ਨੇ, 8 ਸੀਟਾਂ ਉਹਨਾਂ ਨੇ ਆਲਰੇਡੀ ਗੇਨ ਕਰ ਲਈਆਂ ਨੇ ਹਾਊਸ ਦੀਆਂ। ਤੇ ਇਹ ਇੱਕ ਚੀਜ਼ ਉਹਨਾਂ ਦੇ ਲਈ ਪੋਜ਼ਿਟਿਵ ਆ, ਪਰ ਜਿੰਨੀਆਂ ਜਿੱਤਣੀਆਂ ਚਾਹੀਦੀਆਂ ਸੀ ਓਨੀਆਂ ਨਹੀਂ ਹੋਈਆਂ। ਇਤਿਹਾਸ ਦੱਸਦਾ ਹੈ ਹਰਜੋਤ ਸਿੰਘ ਜੀ, ਜਦੋਂ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਪ੍ਰੈਜ਼ੀਡੈਂਟ ਰਹੇ ਆ, ਜਦੋਂ ਬਿਲ ਕਲਿੰਟਨ ਸੀਗੇ 94 'ਚ, ਉਦੋਂ ਉਹਨਾਂ ਨੇ 50 ਤੋਂ ਵੱਧ ਸੀਟਾਂ ਲੂਜ਼ ਕੀਤੀਆਂ ਸੀਗੀਆਂ ਹਾਊਸ ਦੀਆਂ। ਬਰਾਕ ਓਬਾਮਾ ਦੇ ਟਾਈਮ 63 ਸੀਟਾਂ ਜਿਹੜੀਆਂ ਉਹ ਲੂਜ਼ ਕੀਤੀਆਂ ਸੀਗੀਆਂ, ਜਿਹੜੀ ਉਹਨਾਂ ਦੀ ਪਹਿਲੀ ਟਰਮ ਸੀਗੀ ਉਹਦੇ ਵਿੱਚ। ਪਰ ਬਾਅਦ ਦੇ ਵਿੱਚ ਉਹ ਰੀਇਲੈਕਟ ਵੀ ਜਿਹੜੇ ਉਹ ਹੋ ਗਏ ਸੀਗੇ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇਸ ਵਾਰ ਕਿੱਦਾਂ ਦਾ ਅਸਰ ਉਹ ਦੇਖਣ ਨੂੰ ਮਿਲਦਾ ਆ। ਹੋ ਸਕਦਾ ਵੀ ਆਪਾਂ ਨੂੰ 2020 ਦੀਆਂ ਇਲੈਕਸ਼ਨਸ ਦਾ ਰੀਮੈਚ ਦੇਖਣ ਨੂੰ ਮਿਲ ਜਾਵੇ। ਹੁਣ 15 ਤਰੀਕ ਤੇ ਉੱਤੇ ਨਜ਼ਰ ਜਿਹੜੀ ਉਹ ਰਹੇਗੀ ਵੀ ਸਾਬਕਾ ਰਾਸ਼ਟਰਪਤੀ ਟਰੰਪ ਉਹ ਕੀ ਐਲਾਨ ਲਾਗੂ ਤੋਂ ਕਰਦੇ ਨੇ।